जफर कश्मीरी आया मेरे हल। अच्छा। तो बाबा एक बंदा आया ऐसे वो पछाण, मैं वो फिर गया मैं उत्थे जिस गया तो मैं उन्होंने पूछा भी तू केड़ी पत्ती दा है। अच्छा। उसने कहा मैनू पत्ती का नहीं पता। मैं क्या फिर बाप का नाम दस। आखन लगा टेक सिंह। अच्छा। मैं क्या ठीक है। मैं क्या टेक सिंह ते जग सिंह दो भरा सन। अच्छा। अगों मैं क्या तेरे ताए दे पुत्र दा बशका शानी नियामी सोनी। मैं क्या नानके थोड़े सन रजीले कोट। वाह जी वाह। सारे दस दिते। मैं क्या दादी थोड़ी दे नाम औलख सी। वाह जी वाह। सारे दस दिते सन। हुण जे साडे जेहड़े सन सिख अच्छा ये है सन शाहूकार। अच्छा। इन्हां दी जमीन फिर इन्हां दे जेहड़े सौरे ते सन इन्हां दी जमीन इत्थे भी सी 5 मरबे इत्थे सी ते रब तेरा भला करे फिर चींडे फिर सरगोदे। अच्छा। ते दरगाहपुर। अच्छा। अकबर करों की मलकी। आ ਜਿਹੜੇ ਮੱਝੂ ਚੱਕ ਨੇ ਇਸੇ ਬੜੀ ਸਕੁਆਡ ਇਕੱਠੀ ਹੋਈ ਸੀ। ਉਹ ਮੱਝੂ ਚੱਕ ਕੀ ਹੋਇਆ ਸੀ ਉਹਦੇ ਬਾਰੇ ਪਤਾ ਤੁਹਾਨੂੰ ਥੋੜਾ ਬਹੁਤ? ਉਹਦੇ ਉੱਥੇ ਸੀ ਗੁਰਦੁਆਰਾ। ਹਾਂਜੀ। ਉਹਨਾਂ ਬਣਾਇਆ ਇਹਦੇ ਦੇ ਮਹੀਨੇ ਮੱਸਿਆ ਲੱਗਦੀ ਸੀ ਉਹਨਾਂ ਦੀ। ਹਾਂਜੀ। ਤੇ ਵੱਡੀ ਮੱਸਿਆ ਲੱਗਦੀ ਸੀ ਉਹਨਾਂ ਦੀ ਪਾਦਰੋਂ 'ਚ। ਅੱਛਾ। ਤੇ ਬੜਾ ਮੇਲਾ ਲੱਗਦਾ ਹੁੰਦਾ ਸੀ। ਦੱਸੋ ਹਾਂ ਆਪਣੇ ਯਾਰਾਂ ਦੇ ਨਾਂ। ਨਾਂ ਦੇਖਿਆ ਦੇ ਜਿਹੜੇ ਬਾਗਾ ਸਿੰਘ ਦੇ ਮੁੰਡੇ ਸਨ ਉਹਦੇ ਨਾਲ ਛੋਟੇ ਜਿਹੜੇ ਸਨ ਉਹਨਾਂ ਨਾਲ ਇੱਕ ਦਾ ਗਿਆਨ ਸਿੰਘ ਸੀ ਇੱਕ ਦੇ ਨਾਲ ਭਾਨਾ ਸੀ ਮਾਨਾ ਇਸੇ ਤਰ੍ਹਾਂ ਤੇ ਇੱਕ ਉਹਦਾ ਜਿਹੜਾ ਸਪੂਰੇ ਦਾ ਮੁੰਡਾ ਸੀ ਉਹਦੇ ਨਾਲ ਸਵਰਨ ਸਿੰਘ ਸੀ। ਬਾਹਰ ਜਿਹੜੇ ਖੂਬ ਪੈਲੀਆਂ ਦੇ ਵਗਦੇ ਸਨ ਉਹਨਾਂ ਦਾ ਕੀ ਨਾਮ ਵੱਜਦੇ ਹੁੰਦੇ ਸਨ? ਨਾ ਇੱਕ ਤੇ ਇਹਦਾ ਵਗਦਾ ਸੀ ਇਹਦੇ ਪਛੋੜੇ ਵਾਲਾ ਉਹਦਾ ਵਗਦਾ ਸੀ ਬੂਹੇ ਵਾਲਾ। ਅੱਛਾ। ਇੱਕ ਤੂਤਾਂ ਵਾਲਾ ਇੱਕ ਖੂਨੀ ਖੂਹ। ਅੱਛਾ ਖੂਨੀ ਖੂਹ। ਇੱਕ ਤੂਤਾਂ ਇੱਕ ਦੇ ਕਿਨਾਰ ਤਰੁਕੜਾਂ ਵਾਲਾ। ਅੱਛਾ ਹੁੰਦੇ ਸਨ। ਆਹੋ। ਉਦੋਂ ਬਾਬਾ ਰਿਸ਼ਤਿਆਂ ਦਾ ਕਿਵੇਂ ਨਿਜ਼ਾਮ ਹੁੰਦਾ ਸੀ? ਕੌਣ ਰਿਸ਼ਤਾ ਵੇਖਣ ਜਾਂਦਾ ਹੁੰਦਾ ਸੀ? ਰਿਸ਼ਤੇ ਦੇਖਣ ਜਾਂਦੇ ਸਨ ਤੇ ਕਿਨਾਂ ਦਾ ਜਾਂ ਨਾਈ ਜਾਂ ਦੇ ਮਰਾਸੀ। ਅੱਛਾ। ਇਹ ਕੌਮਾਂ ਜਾਂਦੀਆਂ ਸਨ ਤੇ ਹੋਰ ਧੀਆਂ ਭੈਣਾਂ ਦੇ ਅਸੀਂ ਨਹੀਂ ਜਾਂਦੇ ਸਾਂ। ਅੱਛਾ। ਉਹ ਫਿਰ ਉਹਨੂੰ ਕਿਸੇ ਦੱਸਿਆ ਬਾਬਾ ਲਾਣਾ ਸਿੰਘਾ ਤੇਰੇ ਮਾਨੂ ਦੇ ਬਾਲੂ ਮਰ ਗਏ ਜੀ। ਉਹ ਲੱਗਿਆ ਉਹਨਾਂ ਨੂੰ ਕਿਹੜਾ ਕੁੜੀ ਹਵਾ ਮਾਰਨ ਵਾਲਾ ਹੈ। ਅੱਛਾ। ਆਹੋ। ਤੇ ਸੌਣ ਦੇ ਦਿਨ ਸਨ ਤੇ ਫਿਰ ਬਾਰਿਸ਼ ਤੇ ਹਨੇਰੀ ਆਈ ਲਾਲ ਬੇਬਾ। ਫਿਰ ਉਹਨਾਂ ਦੀ ਭੈਣ ਜਾ ਕੇ ਨੰਦਨ ਪਿੱਟੀ ਸੀ ਤੇ ਤਾਂ ਦੋ ਫਾਇ ਆਏ ਸਨ। ਲੰਦਨ ਪਿੱਟੀ ਸੀ ਜਾ ਕੇ? ਆਹੋ। ਇੰਨਾ ਹੱਥ ਪੈਂਦਾ ਸੀ ਉਹਨਾਂ ਦਾ? ਆਹੋ। ਓਏ ਹੋਏ ਹੋਏ। ਇਹ ਜੀ ਪਿੰਡ ਦੀਪੇਪੁਰ ਦਾ ਪੁਰਾਣਾ ਛੱਪੜ ਲਹਿੰਦੀ ਸਾਈਡ ਤੇ ਜਿੱਥੇ ਅਸੀਂ ਖੜੇ ਹਾਂ ਸਾਹਮਣੇ ਮਸਜਿਦ ਹੈ। ਇਹ ਪਿੰਡ ਦੇ ਨਾਲ ਪੈਲੀਆਂ ਨੇ ਤੇ ਅੱਜ ਅਸੀਂ ਇਸ ਪਿੰਡ ਦੀ ਤਾਰੀਖ ਪੁੱਛਣ ਵਾਸਤੇ ਆਏ ਹਾਂ ਤੇ ਇੱਥੇ ਇੱਕ ਬਜ਼ੁਰਗਾਂ ਨੂੰ ਮਿਲਾਂਗੇ ਕਿ ਇੱਥੇ ਕਿਹੜੇ ਕਿਹੜੇ ਸਿੱਖ ਤੇ ਹਿੰਦੂ ਰਹਿੰਦੇ ਸੀ। ਸਾਰੀ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ। ਇਸ ਪਿੰਡ ਦੀ ਰਿਕੁਐਸਟ ਸਾਨੂੰ 1.5 ਸਾਲ ਪਹਿਲਾਂ ਦੀ ਆ ਰਹੀ ਸੀ ਤੇ ਅੱਜ ਇੱਥੇ ਸਾਡਾ ਆਨ ਹੋਇਆ ਤੇ ਇਹ ਬਾਹਰ ਵਾਲੀ ਸਾਈਡ ਤੇ ਲਹਿੰਦੀ ਸਾਈਡ ਤੇ ਅਸੀਂ ਖੜੇ ਹਾਂ ਤੇ ਇਹ ਪਿੰਡ ਦਾ ਵਿਊ ਦਿਖਾ ਰਹੇ ਹਾਂ ਜੀ। ਮੱਝਾਂ ਹਵੇਲੀਆਂ ਦੇ ਵਿੱਚ ਬੰਨੀਆਂ ਹਨ ਤੇ ਇੱਧਰ ਮਸ਼ੀਨ ਲੱਗੀ ਹੋਈ ਹੈ ਤੇ ਛੋਟਾ ਜਿਹਾ ਪਿੰਡ ਹੈ ਤੇ 47 ਤੋਂ ਪਹਿਲੇ ਇੱਥੇ ਸਿੱਖ ਕਾਫੀ ਤਾਦਾਦ 'ਚ ਸਨ ਤੇ ਇੱਧਰ ਡੇਰੇ ਬਣੇ ਨੇ ਐਸੇ ਪਿੰਡਾਂ ਦੇ। ਇਹ ਪੁਰਾਣੀ ਮਸਜਿਦ ਜਿਹਦੇ ਵਿੱਚ ਖੂਹੀ ਹੁੰਦੀ ਸੀ ਤੇ ਉਹਦੇ ਨਾਲ ਹੀ ਬਿਲਕੁਲ ਇਹ ਪੁਰਾਣਾ ਬੋਰਡ ਹੈ। ਬਜ਼ੁਰਗ ਦੱਸਦੇ ਨੇ ਕਿ ਉਹਨਾਂ ਦੀ ਹੋਸ਼ ਤੋਂ ਵੀ ਪਹਿਲਾਂ ਦਾ ਬੋਰਡ ਹੈ। ਜਿਹੜੇ ਵੀ ਸਿੱਖ ਇੱਥੋਂ ਗਏ ਨੇ ਉਹਨਾਂ ਨੂੰ ਪਤਾ ਹੋਏਗਾ ਇਸ ਬੋਰਡ ਦੇ ਬਾਰੇ। ਪਿੰਡ ਦੀਪੇਪੁਰ ਦੇ ਵਿੱਚ ਇਹ ਬੋਰਡ ਅੱਜ ਵੀ ਮੌਜੂਦ ਹੈ। ਬਜ਼ੁਰਗ ਦੱਸਦੇ ਨੇ ਕਿ ਜਦੋਂ ਸਿੱਖ ਇੱਥੇ ਫਿਰਨ ਤੁਰਨ ਆਏ ਸੀ ਤੇ ਇਸ ਬੋਰਡ ਦੇ ਥੱਲੋਂ ਮਿੱਟੀ ਵੀ ਲੈ ਕੇ ਗਏ ਸਨ। अस्सलाम वालेकुम जी, सत श्री अकाल, आदाब दोस्तों। सब का पंजाब की टीम इस टाइम पिंड दीपेपुर पहुँचे हैं
ਜਿਸ ਦਾ ਜ਼ਿਲ੍ਹਾ ਗੁਜਰਾਂਵਾਲਾ। ਤੇ ਅੱਜ ਸਾਡੇ ਸਾਹਮਣੇ 100 ਸਾਲ ਦੇ ਬਜ਼ੁਰਗ ਬੈਠੇ ਨੇ। ਜੰਗੇ ਦੌਮ ਵੀ ਵੇਖੀ, ਇਹਦੇ ਬਾਰੇ ਵੀ ਪੁੱਛਾਂਗੇ। ਬਜ਼ੁਰਗਾਂ ਨੂੰ ਕਾਫੀ ਕੁਝ ਯਾਦ ਆ। ਬਜ਼ੁਰਗਾਂ ਨੇ ਸਾਨੂੰ ਦੱਸਿਆ ਜਿਹੜੇ ਇੱਥੇ ਸਿੱਖ ਰਹਿੰਦੇ ਸੀ, ਜਿਹੜੇ ਇਹਨਾਂ ਦੇ ਯਾਰ ਬੇਲੀ ਹਿੰਦੂ ਜਾਂ ਸਿੱਖ ਜਦੋਂ ਇਕੱਠੇ ਵੱਸਦੇ ਸੀ, ਉਹਦੇ ਬਾਰੇ ਸਾਰੀ ਗੱਲਬਾਤ ਪੁੱਛਾਂਗੇ ਕਿ 47 ਵੇਲੇ ਇਹਨਾਂ ਨੇ ਕੀ ਕੁਝ ਵੇਖਿਆ, ਉਹ ਲੋਕ ਇੱਥੋਂ ਕਿਸ ਤਰ੍ਹਾਂ ਗਏ। ਆਓ ਮਿਲਦੇ ਹਾਂ ਤੇ ਗੱਲਬਾਤ ਸਾਂਝੀ ਕਰਦੇ ਹਾਂ। ਸਲਾਮ ਅਲੈਕਮ ਬਾਬਾ ਜੀ। ਵਾਲੇकुम सलाम। ਕੀ ਹਾਲ ਚਾਲ ਹੈ? बड़ी खैर है। ਕੀ ਨਾਮ ਹੈ ਆਪਣਾ? गुलाम इधर। ਗੁਲਾਮ ਹੈਦਰ। हाँ, ਤੁਹਾਡੇ ਵਾਲਦ ਦਾ ਕੀ ਨਾਮ ਸੀ? मराजदीन। ਮਰਾਜਦੀਨ। ਤੇ ਤੁਹਾਡੇ ਦਾਦਾ ਜੀ ਦਾ? चिरागदीन। ਚਿਰਾਗਦੀਨ। ਕਿਹੜੀ ਬਰਾਦਰੀ ਆਪਣੀ? अरमानी। ਰਹਿਮਾਨੀ। ਸਹੀ ਹੋ ਗਿਆ। ਬਾਬਾ ਜੀ ਤੁਹਾਡੀ ਉਮਰ ਕਿੰਨੀ ਹੈ? ਸਭ ਤੋਂ ਪਹਿਲੇ ਆਪਣੀ ਉਮਰ ਦੱਸੋ। उम्र मेरी 107 साल। 107 ਸਾਲ। हाँ, ਸਹੀ ਹੋ ਗਿਆ, ਮਾਸ਼ਾਅੱਲਾ। ਬੜੀ ਉਮਰ ਹੈ ਤੇ ਸਿਹਤ ਤੁਹਾਡੀ ਫਿਰ ਵੀ ਜ਼ਬਰਦਸਤ ਹੈ। ਅੱਛਾ ਬਾਬਾ ਜੀ, ਇਹ ਜਿਹੜਾ ਪਿੰਡ ਹੈ ਜਿੱਥੇ ਆਪਾਂ ਬੈਠੇ ਆ, ਆਹੋ, ਇਹਦਾ ਪੂਰਾ ਨਾਂ ਕੀ ਹੈ? ਇਹਦੇ ਨਾਂ ਪੂਰਾ ਦੀਪੇਪੁਰ ਵਿਰਕਾਂ ਦਾ। ਦੀਪੇਪੁਰ ਵਿਰਕਾਂ ਦਾ। ਆ ਇਹਦੇ ਲਾਗੇ ਲਾਗੇ ਕਿਹੜੇ ਪਿੰਡ ਲੱਗਦੇ ਨੇ? ਇਹਦੇ ਲਾਗੇ ਲਾਗੇ ਹਰਸਾਲੀ ਲੱਗਦੀ ਏ, ਹੂੰ। ਫਿਰ ਵੰਡਾਲਾ ਲੱਗਦਾ ਹੈ, ਮੱਝੂ ਚੱਕ ਲੱਗਦਾ ਹੈ। ਹਾਂਜੀ। ਹਾਂ, ਸਹੀ ਹੋ ਗਿਆ। ਇਹਦੀ ਤਹਿਸੀਲ ਕਿਹੜੀ ਸੀ? ਤਹਿਸੀਲ ਇਹਦੀ ਸੀ ਦੇਖੀਆਂ ਦਾ ਨਿਸ਼ੌਰਾ। ਹੂੰ। ਤੇ ਜ਼ਿਲ੍ਹਾ? ਜ਼ਿਲ੍ਹਾ ਗੁਜਰਾਂਵਾਲਾ। ਗੁਜਰਾਂਵਾਲਾ। ਸਹੀ ਹੋ ਗਿਆ। ਅੱਛਾ ਬਾਬਾ ਜੀ, ਇਹ 47 ਤੋਂ ਪਹਿਲੇ ਕਿੱਡਾ ਕੁ ਵੱਡਾ ਪਿੰਡ ਹੁੰਦਾ ਸੀ? ਪਹਿਲੋਂ ਮੈਂ ਦੇਖੀਆਂ ਦਾ ਆਹ ਹੀ ਘਰ ਵਧੇ ਨੇ ਥੋੜੇ ਜਿਹੇ, ਹੂੰ। ਨਹੀਂ ਤੇ ਪਹਿਲੋਂ ਪਰ ਉਹ ਜਿਹੜਾ ਨਾ ਇੱਥੋਂ ਨਿਸ਼ਾਨ ਹੈ ਘਰ ਦੇਖੀਆਂ ਦਾ ਲਾਲ ਲਕੀਰ ਦਾ। ਹਾਂਜੀ। ਇੱਕ ਘਰ ਦੀ ਜ਼ਮੀਨ ਸੀ ਸਾਰੀ। ਅੱਛਾ। ਆ ਇਸ ਪਿੰਡ ਦੀ? ਆਹੋ। ਫਿਰ ਉਹਦੇ ਅੱਗੋਂ 5 ਪੁੱਤਰ ਹੋਏ ਨੇ। ਕੀ ਨਾਂ ਸੀ ਉਸ ਬੰਦੇ ਦਾ? ਉਸ ਬੰਦੇ ਦਾ ਨਾਂ ਸੀ ਗੁਰਾਂ ਦਿੱਤਾ। ਗੁਰਾਂ ਦਿੱਤਾ? ਆ ਅੱਛਾ, ਸਿੱਖ ਸੀ? ਆ ਗੰਡਾ ਸਿੰਘ ਗੁਰਾਂ ਦਿੱਤਾ। ਅੱਛਾ। ਆ ਤੇ ਅੱਗੋਂ ਫਿਰ ਉਹਦੇ ਪੁੱਤਰ ਹੋਏ 5, ਫਿਰ 5 ਪੱਤੀਆਂ ਬਣ ਗਈਆਂ ਇਸ ਪਿੰਡ ਦੀਆਂ? ਆ ਅੱਛਾ। ਆ ਪਿੰਡ ਉਹਨੇ ਬੰਨਿਆ ਸੀ ਇਹ? ਪਿੰਡ ਉਹਨੇ ਬਣਿਆ 48 ਚੋਂ ਨਿਕਲ ਕੇ ਪਿਆ ਹੈ। ਅੱਛਾ, 48 ਤੋਂ ਨਿਕਲ ਕੇ ਪਿਆ ਹੈ। ਆ ਸਹੀ ਹੋ ਗਿਆ। 32.5 ਮਰਬੇ ਜ਼ਮੀਨ ਹੈ ਇੱਥੋਂ ਦੀ। ਇੱਥੋਂ ਦੀ? ਆ ਠੀਕ। ਅੱਛਾ ਬਾਬਾ ਜੀ, ਇਸ ਪਿੰਡ ਦੀਆਂ ਲੰਬੜਦਾਰੀਆਂ ਕਿੰਨੀਆਂ ਸੀ ਉਦੋਂ? 2 ਕੀ ਨਾਂ ਸੀ ਲੰਬੜਦਾਰਾਂ ਦੇ? ਨੰਬਰ ਦੇ ਨਾਂ ਇੱਕ ਦੇ ਨਾਂ ਸੀ ਦੇਖੀਆਂ ਦਾ ਭਾਗ ਸਿੰਘ। ਹਾਂਜੀ। ਤੇ ਇੱਕ ਦੇ ਨਾਲ ਸੁਲੱਖਾ। ਸੁਲੱਖਾ। ਹਾਂ। ਸਹੀ ਹੋ ਗਿਆ। ਪਿੰਡ ਦੇ ਵਿੱਚ ਸਿੱਖਾਂ ਦੇ ਤੇ ਹਿੰਦੂਆਂ ਦੇ ਕਿੰਨੇ ਕੁ ਘਰ ਸਨ? ਘਰ ਉਹਨਾਂ ਦੇ ਹੈ ਸਰ ਉਸ ਵੇਲੇ ਦੇ 20-25 ਤਰੀਕ ਹੋ ਗਏ ਸਨ। 25-20 ਤਰੀਕ? ਅੱਜ ਜਦੋਂ ਗਏ ਨੇ ਨਾ ਅੱਛਾ। ਉਦੋਂ ਇੰਨੇ ਕੁ ਹੋ ਗਏ ਸਨ। ਅੱਛਾ। ਸਹੀ ਹੋ ਗਿਆ। ਤੇ ਹਿੰਦੂਆਂ ਦੇ ਵਿੱਚ ਕੋਈ ਨਾਂ ਯਾਦ ਨੇ? ਕਿਹੜੇ ਕਿਹੜੇ ਹਿੰਦੂ ਰਹਿੰਦੇ ਸੀ ਇੱਥੇ? ਉਹ ਨਾ ਯਾਰ ਮੇਰਾ ਮੈਂ ਤੈਨੂੰ ਦੱਸਣਾ ਵਾ ਹੂੰ। ਭਈ ਬਾਗਾ ਸਿੰਘ ਛੋਟਾ ਸੀ, ਕਰਮ ਸਿੰਘ ਵੱਡਾ ਸੀ। ਹੈਂ? ਅੱਛਾ, ਇਹ ਤੇ ਹੋ ਗਏ ਨਾ ਸਿੱਖ? ਹਾਂ। ਅੱਛਾ। ਉਹਨਾਂ ਦੇ ਕੋਲ ਆ ਸੀ ਸਵਰਨਾ, ਹਾਂਜੀ। ਰੂਪਾ, ਗਿਆਨੂ, ਪਾਣੀ। ਅੱਛਾ। ਹਾਂ। ਅੱਛਾ ਜੀ ਬਾਬਾ ਜੀ, ਹੂੰ, ਇਹ ਪਿੰਡ ਦੇ ਵਿੱਚ ਹੂੰ। ਹੋਰ ਕਿਹੜੇ ਕਿਹੜੇ ਨਾਂ ਦੇ ਸਿੱਖ ਰਹਿੰਦੇ ਸੀ? ਉਹਨਾਂ ਦਾ ਨਾਂ ਦੱਸਣਾ ਥੋੜਾ ਜਿਹਾ। ਸੌਲ ਸਿੰਘ ਹਾਂਜੀ। ਅੱਗੋਂ ਦਾ ਪੁੱਤਰ ਅਮਰੀਕਾ ਸੀ। ਅੱਛਾ। ਹਾਂ। ਫਿਰ ਸੋਹਣ ਸਿੰਘ, ਹਾਂਜੀ। ਉਹਦੇ ਮੁੰਡੇ ਦੇ ਨਾਂ ਨਜ਼ੀਰ ਸੀ। ਅੱਛਾ। ਹਾਂ। ਸਹੀ ਹੋ ਗਿਆ। ਤੇ ਜਿਹੜੇ ਇੱਥੇ ਹਿੰਦੂ ਰਹਿੰਦੇ ਸੀ? ਹਿੰਦੂ ਕੋਈ ਨਹੀਂ, ਸਿੱਖ ਹੀ ਸਨ ਸਾਰੇ। ਹਿੰਦੂ ਖੱਤਰੀ ਕੋਈ ਵੀ ਨਹੀਂ ਸੀ? ਹੈ ਖੱਤਰੀ ਜਿਹੜੇ ਸਨ ਉਹ ਵੀ ਸਿੱਖ ਹੀ ਸਨ। ਅੱਛਾ, ਬੋਦੀਆਂ ਵਾਲੇ ਸਨ? ਨਾ, ਹੂੰ। ਬੋਲੀਆਂ ਵਾਲੇ ਨਹੀਂ ਸਨ, ਅੱਛਾ ਅੱਛਾ। ਜੂੜਿਆਂ ਵਾਲੇ ਹੀ ਸਨ। ਸਹੀ ਹੋ ਗਿਆ। ਉਦੋਂ ਮੁਸਲਮਾਨਾਂ ਦੀ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਇਸ ਪਿੰਡ ਦੇ ਵਿੱਚ? ਉਦੋਂ ਮੁਸਲਮਾਨਾਂ ਦੀ ਬੁਲਾਵੇ ਸੀ, ਕੋਈ 2 ਘਰ ਘੁਮਿਆਰਾਂ ਦੇ ਸਨ ਇਹਨਾਂ ਦੇ, ਸਾਡੇ। ਅੱਛਾ। ਹੈਂ, ਵੱਡਿਆਂ ਦੇ। ਹੂੰ। ਤੇ ਰੱਬ ਦੇ ਰਕਲੇ ਕੋਈ 2-3 ਘਰ ਮਰਾਸੀਆਂ ਦੇ ਸਨ। ਅੱਛਾ। ਤੇ ਕੁਝ ਰਾਈ ਲਾਮੂ ਆਣ ਕੇ ਬੈਠੇ ਸਨ। ਅੱਛਾ, ਰਾਈ ਵੀ ਪਹਿਲਾਂ ਦੇ ਬੈਠੇ ਸਨ? ਆਹੋ, ਰਾਈ ਬੈਠੇ ਸਨ। ਕੋਈ ਜਲੰਧਰ ਦੇ ਜ਼ਿਲ੍ਹੇ ਦੇ ਸਨ। ਇੱਕ ਘਰ ਜਿਹੜਾ ਸੀ ਉਹ ਦਾਤੇਵਾਲ ਦਾ ਬੈਠਾ ਹੋਇਆ ਸੀ। ਅੱਛਾ, 47 ਤੋਂ ਪਹਿਲੇ ਹੀ? ਆਹੋ। ਸਹੀ ਹੋ ਗਿਆ। ਉਦੋਂ ਬਾਅਦ ਸਭ ਨੂੰ ਜ਼ਿਆਦਾ ਜ਼ਮੀਨ ਭਾਂਡੇ ਵਾਲਾ ਬੰਦਾ ਕਿਹੜਾ ਸੀ ਇਸ ਪਿੰਡ ਦਾ? ਜ਼ਮੀਨ ਭਾਂਡਾ ਜਿਹੜਾ ਸੀ ਨਾ, ਉਹ ਹਿਸਾਬ ਨਾਲ ਨਾ ਸਾਰਿਆਂ ਦੇ ਇੱਕੋ ਜਿਹੇ ਸੀ। ਪੰਜੀ ਸਿੰਘ ਜੋ ਹੋਈ। ਹਾਂ। ਹੈਂ, ਤੇ ਉਹਨਾਂ ਨੇ ਇੱਥੇ ਵੀ ਪੰਜ ਸਾਡੇ ਜਿਹੜੇ ਸਨ ਸਿੱਖ, ਅੱਛਾ। ਇਹ ਹੈ ਸਨ ਸ਼ਾਹੂਕਾਰ।
ਅੱਛਾ ਇਹਨਾਂ ਦੀ ਜ਼ਮੀਨ ਫਿਰ ਦੇਖੀ ਇਹਨਾਂ ਦੇ ਜਿਹੜੇ ਸਹੁਰੇ ਦੇ ਸਨ ਇਹਨਾਂ ਦੀ ਜ਼ਮੀਨ ਇੱਥੇ ਵੀ ਸੀ 5 ਮਰਬੇ ਇੱਥੇ ਸੀ ਤੇ ਰੱਬ ਤੇਰਾ ਭਲਾ ਕਰੇ ਫਿਰ ਝੀਂਡੇ ਫਿਰ ਸਰਗੋਧੇ ਅੱਛਾ ਤੇ ਦਰਗਾਹਪੁਰ ਅੱਛਾ ਅਕਬਰ ਕਲੋਂ ਕੀ ਮਲਕੀ ਇੱਥੇ ਪਿੰਡਾਂ ਦੀ ਜ਼ਮੀਨ ਸੀ ਇਹਨਾਂ ਦੀ ਆਹੋ ਵਾਹ ਜੀ ਵਾਹ ਬੜੇ ਮਾਲਕ ਬੜੇ ਸਨ ਮੋਟੇ ਬੜੇ ਜਿਹੜੇ ਇੱਥੋਂ ਤੇ ਹੋਰ ਸਹੀ ਹੋ ਗਿਆ ਇਹ ਪਿੰਡ ਦੇ ਵਿੱਚ ਗੁਰਦੁਆਰਾ ਹੈਗਾ ਸੀ ਆਹੋ ਜਿੱਥੇ ਸਕੂਲ ਪਿਆ ਹੈ ਉਹ ਸਕੂਲ ਪਿਆ ਹੈ ਨਾ ਦੁਕਾਨ ਦੇ ਪਿੱਛੇ ਹਾਂਜੀ ਉਹ ਗੁਰਦੁਆਰਾ ਸੀ ਅੱਛਾ ਗੁਰਦੁਆਰਾ ਸੀ ਹਾਂ ਪੱਕਾ ਹੁੰਦਾ ਸੀ ਕਿ ਕੱਚਾ ਹੁੰਦਾ ਸੀ ਪੱਕਾ ਅੱਛਾ ਪੱਕਾ ਸੀ ਤੇ ਮਸਜਿਦਾਂ ਕਿੰਨੀਆਂ ਸੀ ਉਦੋਂ ਇੱਥੇ ਮਸਜਿਦ ਇੱਕੋ ਹੀ ਸੀ ਇਹ ਜਿਹੜੀ ਛੱਪੜ ਦੇ ਨਾਲ ਆਹੋ ਆ ਜਿਹੜੀ ਇੱਥੇ ਸਹੀ ਹੋ ਗਿਆ ਸਹੀ ਹੋ ਗਿਆ ਇਹ ਮਸਜਿਦ ਤੇ ਮਕਾਨ ਕਿਹੜੇ ਕਿਹੜੇ ਸਿੱਖ ਦੇ ਪੱਕੇ ਸੀ ਇੱਥੇ ਮਕਾਨ ਤੇ ਉਹ ਵਿੱਚ ਹਵੇਲੀ ਹੁੰਦੀ ਸੀ ਆ ਜਿਹੜੀ 4 ਚੁਫੇਰੇ ਦੀ ਹੈ ਹਵੇਲੀ ਆ ਜਿਹੜੇ ਹੁਣ ਟਹਿ ਗਏ ਨੇ ਜਿੱਥੇ ਚੁਬਾਰੇ ਨੇ ਇਹ 4 ਚੁਫੇਰੇ ਦੇਖੀ ਨਾ ਲੈ ਤੇ ਲਾਣੀ ਮੈਂ ਡੇਉੜੀ ਸੀ ਅਜੇ ਵੀ ਦੁਆਖਾ ਹੈ ਖੜਾ ਆ ਅੱਛਾ ਬਾਹਰੋਂ ਦੇਖੀ ਨਾ ਲੈ ਪੱਕੀ ਸੀ ਛੋਟੀ ਇੱਟ ਦੀ ਤੇ ਅੰਦਰੋਂ ਕੱਚੀ ਸੀ ਅੱਛਾ ਇਹ ਕਿਹਦਾ ਸੀ ਮਕਾਨ ਇਹ ਮਕਾਨ ਵੱਡੇ ਦਾ ਜਿਹੜਾ ਇਹਨਾਂ ਦਾ ਬਾਪ ਸੀ ਉਹਦਾ ਸੀ ਉਹ ਸਵੇਦੀ ਵਲੀ ਸੀ ਜਿਹਨੇ ਪਿੰਡ ਬੰਨਿਆ ਸੀ ਜਿਸ ਪਿੰਡ ਬੰਨਿਆ ਸੀ ਵਾਹ ਜੀ ਵਾਹ ਅੱਛਾ ਬਾਬਾ ਜੀ ਇਹ ਪਿੰਡ ਦੇ ਵਿੱਚ ਜਦੋਂ ਇਕੱਠੇ ਰਹਿੰਦੇ ਹੁੰਦੇ ਸੀ ਆਹੋ ਤੁਸੀਂ ਵੀ ਮੁਸਲਮਾਨ ਵੀ ਸਿੱਖ ਵੀ ਆਹੋ ਉਦੋਂ ਆਪਸ ਵਿੱਚ ਰਹਿਣ ਸਹਿਣ ਕਿਦਾਂ ਦਾ ਸੀ ਰਹਿਣ ਬਹਿਣ ਬੜਾ ਚੰਗਾ ਸੀ ਬਹੁਤ ਅੱਛਾ ਸੀ ਐਵੇਂ ਪਿਆ ਕੀਏ ਰਹਿਣ ਦੇਣ ਅੱਛਾ ਸੀ ਹਿਆ ਵਾਲੇ ਲੋਕ ਸਨ ਅੱਛਾ ਤੇ ਗਰੀਬਾਂ ਦੀ ਮਦਦ ਕਰਦੇ ਸਨ ਬੜੀ ਤੇ ਇਹਨਾਂ ਦੇ ਵਿਆਹਾਂ ਸ਼ਾਦੀਆਂ ਦੇ ਵੀ ਚਲ ਜਾਂਦੇ ਸੀ ਤੁਸੀਂ ਅਸੀਂ ਵਿਆਹਾਂ ਸ਼ਾਦੀਆਂ ਆਪ ਇਹਨਾਂ ਦੀਆਂ ਕਰਾਉਂਦੇ ਰਹੇ ਆ ਅੱਛਾ ਉਦੋਂ ਜੱਟਾਂ ਕੋਲ ਹੁੰਦਾ ਕੀ ਸੀ ਜੱਟਾਂ ਕੋਲ ਦੀ ਸ਼ਾਇਦ ਕੋਈ ਨਹੀਂ ਸੀ ਹੁੰਦੀ ਦਾਣੇ ਵੀ ਨਹੀਂ ਸਨ ਖਾਣ ਜੋਗੇ ਹੁੰਦੇ ਅੱਛਾ ਇਹਨਾਂ ਨਹੀਂ ਦਾਣੇ ਖਾਣ ਜੋਗੇ ਨਹੀਂ ਸੀ ਹੁੰਦੇ ਤੇ ਇੰਨੇ ਮਰੱਬਿਆਂ ਦੇ ਮਾਲਕ ਤੇ ਸਨ ਉਹ ਮਰੱਬਿਆਂ ਦੇ ਮਾਲਕ ਭੋਏ ਪਈ ਹੁੰਦੀ ਸੀ ਕਿ ਭੋਏ ਕਿਹੜੀ ਵਗਦੀ ਸੀ ਸਾਰੀ ਅੱਛਾ ਰਾਣੀ ਬਾਈ ਸੀ ਉਹ ਯਾਰ ਤੁਹਾਨੂੰ ਜਿਹੜੀ ਆ ਦੇਖੀ ਨਾ ਜ਼ਿਮੀਂਦਾਰਾਂ ਤੋਂ ਹੋਈ ਫਿਰੀ ਹੈ ਜਦੋਂ ਸਿਕੰਦਰ ਯਾਰ ਤੇ ਲਿਆਕਤ ਅਲੀ ਤੇ ਛੋਟੂ ਰਾਮ ਆਇਆ ਅੱਛਾ ਤੇ ਉਦੋਂ ਇਹਨਾਂ ਨੂੰ ਹੋਈ ਫਿਰੀ ਹੈ ਫਿਰ ਅੱਗਾ ਨਹੀਂ ਤੇ ਇਹਨਾਂ ਦੀਆਂ ਜ਼ਮੀਨਾਂ ਸਾਰੀਆਂ ਗਹਿਣੇ ਸਨ ਆਹ ਸਾਰੀਆਂ ਗਹਿਣੇ ਸਨ ਛੋਟੂ ਰਾਮ ਨੇ ਛਡਾਈਆਂ ਆ ਖੱਤਰੀਆਂ ਦੇ ਲੱਗੇ ਤੇ ਛੋਟੂ ਰਾਮ ਨੇ ਉਹਦੇ ਐਲਾਨ ਕੀਤਾ ਉਸ ਆਖਿਆ ਵੀ ਗੱਲ ਜਿਹੜੀ ਹੈ ਨਾ 3 ਹਿੱਸੇ ਮਾਲਕ ਨੂੰ ਮਿਲਣੀ ਚਾਹੀਦੀ ਤੇ ਚੌਥਾ ਹਿੱਸਾ ਗਹਿਣੇ ਵਾਲੇ ਨੂੰ ਮਿਲਣਾ ਚਾਹੀਦਾ ਹੈ ਉਹ ਹੌਲੀ ਹੌਲੀ ਫਿਰ ਉਹ ਵੀ ਟੁੱਟ ਗਿਆ ਸਹੀ ਹੋ ਗਿਆ ਅੱਛਾ ਤੇ ਰਿਸ਼ਤੇ ਇਹਨਾਂ ਦੇ ਤੁਹਾਡੇ ਪਿੰਡ ਦੇ ਜਿਹੜੇ ਮਰਾਸੀ ਸਨ ਉਹ ਹੀ ਕਰਾਉਂਦੇ ਹੁੰਦੇ ਸਨ ਆਹੋ ਉਦੋਂ ਬਾਬਾ ਰਿਸ਼ਤਿਆਂ ਦਾ ਕਿਵੇਂ ਨਿਜ਼ਾਮ ਹੁੰਦਾ ਸੀ ਕੌਣ ਰਿਸ਼ਤਾ ਵੇਖਣ ਜਾਂਦਾ ਹੁੰਦਾ ਸੀ ਰਿਸ਼ਤੇ ਦੇਖਣ ਜਾਂਦੇ ਸਨ ਦੇਖੀ ਨਾ ਲੈ ਜਾਂ ਨਾਈ ਜਾਂ ਦੇ ਮਰਾਸੀ ਅੱਛਾ ਇਹ ਕੌਮਾਂ ਜਾਂਦੀਆਂ ਸਨ ਤੇ ਹੋਰ ਧੀਆਂ ਭੈਣਾਂ ਦੇ ਅਸੀਂ ਵੀ ਜਾਂਦੇ ਸਾਂ ਅੱਛਾ ਜਿਹੜਾ ਤੁਸੀਂ ਹਾਂ ਕਰਿਆ ਹੋਣੀ ਉੱਥੇ ਹੀ ਹੁੰਦਾ ਸੀ ਉੱਥੇ ਹੀ ਆਪ ਨਹੀਂ ਸੀ ਜਾਂਦੇ ਹੁੰਦੇ ਆ ਸਿੱਖ ਆਪ ਜਾਂਦੇ ਸਨ ਘੱਟ ਵੱਧ ਅੱਛਾ ਤੁਹਾਡੇ ਉੱਤੇ ਰੱਖਿਆ ਹੁੰਦਾ ਸੀ ਇਹਨਾਂ ਨੇ ਆਹੋ ਸਹੀ ਹੋ ਗਿਆ ਅੱਛਾ ਬਜ਼ੁਰਗੋ ਤੁਸੀਂ ਦੱਸਿਆ ਕਿ ਤੁਹਾਡੀ ਉਮਰ 107 ਸਾਲ ਆ ਤੁਸੀਂ ਪਹਿਲੀ ਜੰਗ ਤੇ ਨਹੀਂ ਵੇਖੀ ਦੂਸਰੀ ਜੰਗ ਵੇਖੀ ਸੀ ਜੰਗ ਮੇਰੀ ਗੱਲ ਸੁਣ ਜਿਹੜੀ ਜਰਮਨ ਦੀ ਤੇ ਇਹਦੀ ਲੱਗੀ ਹੈ ਨਾ ਜਿਹੜੀ ਅਮਰੀਕਾ ਦੀ ਰੂਸ ਦੀ ਇਹ ਸਾਰੀਆਂ ਵੇਖੀਆਂ ਨੇ ਅੱਛਾ ਜੰਗਾਂ ਵੇਖੀਆਂ ਨੇ ਤੇ ਅੱਗੋਂ ਫਿਰ ਜਿਹੜੀਆਂ ਹੁਣ ਫਿਰ ਸਤਰ ਯੂਬ ਲੜੀਆਂ ਨੇ 47 ਚ ਉਹ ਵੀ ਵੇਖੀ ਹੈ ਫਿਰ ਅੱਗੋਂ ਰੱਬ ਤੇਰਾ ਭਲਾ ਕਰੇ ਜਿਹੜੀ ਫੇਰ ਲੱਗੀ ਜਦੋਂ ਇਹ ਦੇਖੀ ਨਾ ਲੈ ਕੈਦ ਹੋਏ ਨੇ ਇਹ 70 ਦੀ 70 ਦੀ ਉਹ ਵੀ ਵੇਖੀ ਹੈ ਅੱਛਾ ਬਜ਼ੁਰਗੋ ਆ ਜਿਹੜਾ ਪਿੰਡ ਹੈ ਇਹਦੇ ਆਲੇ ਦੁਆਲੇ ਖੂਹ ਵਗਦੇ ਸਨ ਕਿ ਨਹਿਰੀ ਪਾਣੀ ਦੀ ਇਹ ਇੱਕ ਖੂਹ ਸਹੀ ਇੱਥੇ ਆ ਜਿਹੜੀ ਹਵੇਲੀ ਇਹਦੇ ਵਿੱਚ ਇੱਕ ਖੂਹ ਉਹ ਜਿੱਥੇ ਦੇਖੀ ਨਾ ਲੈ ਹੱਡੀ ਪਈ ਹਾਂਜੀ ਉਹਦੇ ਅੰਦਰਲੀ ਲੰਮੀ ਅੱਛਾ ਆ 2 ਖੂਹ ਸਨ ਤੇ ਬਾਹਰ ਵੀ ਬਾਰੀ ਕਿੱਲੀ ਖੂਹ ਸੀ ਬਾਹਰ ਜਿਹੜੇ ਖੂਹ ਪੈਲੀਆਂ ਦੇ ਵਗਦੇ ਸਨ ਉਹਨਾਂ ਦਾ ਕੀ ਨਾਮ ਵੱਜਦੇ ਹੁੰਦੇ ਸਨ ਨਾ ਇੱਕ ਤੇ ਇਹਦਾ ਵਗਦਾ ਸੀ ਇਹਦੇ ਪਛੋੜੇ ਵਾਲਾ ਉਹਦਾ ਵਗਦਾ ਸੀ ਬੂਹੇ ਵਾਲਾ ਅੱਛਾ ਇੱਕ ਤੂਤਾਂ ਵਾਲਾ ਇੱਕ ਖੂਨੀ ਖੂਹ
ਅੱਛਾ ਖੂਹੀ ਖੂਹ। ਇੱਕ ਇੱਕ ਦੇ ਕਿਨਾਰ ਰੁਕੜਾ ਵਾਲਾ। ਅੱਛਾ ਇਸ ਖੂਹਾਂ ਦੇ ਨਾਮ ਕੰਮ। ਸਹੀ ਹੋ ਗਿਆ ਸਹੀ ਹੋ ਗਿਆ। ਅੱਛਾ ਜਿਹੜੀਆਂ ਆਪਣੇ ਪਿੰਡ ਦੇ ਵਿੱਚ ਖੂਹੀਆਂ ਹੁੰਦੀਆਂ ਸੀ ਪਾਣੀ ਵਾਲੀਆਂ, 2 ਖੂਹੀਆਂ ਸਨ। ਉਹ ਲਹਿਦਾ ਹੁੰਦੀਆਂ ਸੀ ਸਿੱਖਾਂ ਦੀਆਂ ਤੇ ਮੁਸਲਮਾਨਾਂ ਦੀਆਂ? ਮੁਸਲਮਾਨਾਂ ਦੀ ਮਸੀਤ ਕੋ ਖੂਹੀ ਸੀ। ਮਸੀਤ ਸੇ ਜਿਹੜੀ ਲੱਗੀ ਉਹ ਅਜੇ ਵੀ ਹੈ। ਅੱਛਾ ਅਜੇ ਵੀ ਹੈ? ਅਜੇ ਹੈ, ਉਤੋਂ ਛੱਤੀ ਹੈ। ਅੱਛਾ ਤੇ ਮਸੀਤ ਦੇ ਅੰਦਰ ਆ ਗਈ। ਸਹੀ ਹੋ ਗਿਆ। ਤੇ ਸਿੱਖਾਂ ਦੀਆਂ ਇੱਕ ਦੇ ਇਸੇ ਦੇ ਮਕਾਨਾਂ ਦੇ ਵਿੱਚ ਆ ਗਈ ਹੈ। ਵਿੱਚ ਘਰ ਸੀ ਪਿੰਡ ਦੇ, ਇੱਕ ਉਹ ਪਰ ਗੁੱਠ ਤੇ ਸੀ। ਅੱਛਾ ਸਹੀ ਹੋ ਗਿਆ। ਅੱਛਾ ਬਜ਼ੁਰਗੋ ਹੁਣ ਇਹ ਦੱਸੋ ਜਦੋਂ 47 ਦੀ ਵੰਡ ਹੋਈ ਹੈ ਕਿਸ ਤਰ੍ਹਾਂ ਇਹ ਲੋਕ ਇੱਥੋਂ ਗਏ, ਉਦੋਂ ਕੀ ਕੁਛ ਹੋਇਆ ਇਸ ਪਿੰਡ ਦੇ ਵਿੱਚ? ਵੰਡ ਜਦੋਂ ਹੋਈ ਹੈ ਨਾ 47 ਦੀ, ਜਦੋਂ ਗਏ ਨੇ, ਹਾਂਜੀ ਲਓ ਜੀ, ਉਹਨਾਂ ਇਹ ਗੱਲ ਕੀਤੀ ਸੀ ਵੀ ਜੇ ਸਿੱਖਾਂ ਦਾ ਜੱਸਾ ਆਵੇ ਤੇ ਅਸੀਂ ਡੱਕਾਂਗੇ, ਮੁਸਲਮਾਨਾਂ ਦਾ ਆਵੇ ਤੇ ਤੁਸੀਂ ਡੱਕਣਾ। ਅੱਛਾ ਇੱਥੇ ਫਿਰ ਪਹਿਲੋਂ ਗਏ ਨੇ ਜੈਲਦਾਰ ਸੀ ਤਸਲਿਆਂ ਦਾ। ਅੱਛਾ ਉਤਲ ਨੂੰ ਗਏ ਨੇ। ਉਤਲ ਨੂੰ ਗਏ ਨੇ ਤੇ ਉੱਥੇ ਖੱਜਲ ਖਰਾਬ ਹੋ ਕੇ ਤੇ ਆ ਗਏ ਨੇ। ਅੱਛਾ ਖੱਜਲ ਫਿਰ ਹਰਪੋਗੀ ਜੈਲਦਾਰ ਸੀ। ਉਤਲ ਨੂੰ ਗਏ ਨੇ ਤੇ ਉਹ ਕੋ ਮੁਸਲਮਾਨ ਹੋ ਗਿਆ ਸੀ। ਅੱਛਾ ਹਰਪੋਗੀ ਵਾਲਾ? ਹਰਪੋਗਿਆਂ ਵਾਲਾ। ਅੱਛਾ ਫਿਰ ਉੱਥੋਂ ਖੱਜਲ ਖਰਾਬ ਹੋ ਗਏ ਨੇ। ਫਿਰ ਆਣ ਕੇ ਉਹ ਨਿਕਲੇ ਨੇ ਬਾਹਰ। ਫਿਰ ਇਸੋ ਖੈਰੀ ਮੇਰੀ ਗਏ ਨੇ। ਉਹ ਆ ਜਿਹੜੇ ਮੱਝੂ ਚੱਕ ਨੇ ਇਸੇ ਬੜੀ ਸਕੁਆਡ ਇਕੱਠੀ ਹੋਈ ਸੀ। ਉਹ ਮੱਝੂ ਚੱਕ ਕੀ ਹੋਇਆ ਸੀ ਉਹਦੇ ਬਾਰੇ ਪਤਾ ਤੁਹਾਨੂੰ ਥੋੜਾ ਬਹੁਤ? ਉਹਦੇ ਉੱਥੇ ਸੀ ਗੁਰਦੁਆਰਾ। ਹਾਂਜੀ ਉਹਨਾਂ ਬਣਾਇਆ। ਇਹਦੇ ਦੇ ਮਹੀਨੇ ਮੱਸਿਆ ਲੱਗਦੀ ਸੀ ਉਹਨਾਂ ਦੀ। ਹਾਂਜੀ ਤੇ ਵੱਡੀ ਮੱਸਿਆ ਲੱਗਦੀ ਸੀ ਉਹਨਾਂ ਦੀ ਪਾਦਰੋਂ 'ਚ। ਅੱਛਾ ਤੇ ਬੜਾ ਮੇਲਾ ਲੱਗਦਾ ਹੁੰਦਾ ਸੀ। ਤੁਸੀਂ ਜਾਂਦੇ ਰਹੇ ਹੋ ਮੇਲਾ ਵੇਖਣ ਮੱਝੂ ਚੱਕ? ਹੋਰ ਅੱਛਾ ਕੀ ਕੁਛ ਹੁੰਦਾ ਸੀ ਮੇਲੇ 'ਚ? ਮੇਲੇ ਦੇ ਦੁਕਾਨਾਂ ਦੁਕਾਨਾਂ ਸਨ ਤੇ ਸੇ ਹੋ ਜਿਹੜੇ ਸਨ, ਪਰ ਤਲਾਬ ਵੀ ਬਣਿਆ ਸੀ ਸਿੱਖਾਂ ਦੇ ਨਹਾਉਣ ਨੂਣ ਵਾਸਤੇ। ਅੱਛਾ ਉਹ ਗੁਰਦੁਆਰੇ ਦੇ ਵਿੱਚ ਤੁਸੀਂ ਗਏ ਸੀ? ਹਾਂ ਗੁਰਦੁਆਰੇ ਦੇ ਵਿੱਚ ਰਹੇ ਹਾਂ ਅਸੀਂ। ਬਾਬਾ ਵਧੀਆ ਗੁਰਦੁਆਰਾ ਬਣਿਆ ਸੀ? ਬੱਲੇ ਬੱਲੇ, ਜਿਵੇਂ ਹੁਣ ਸਾਡੇ ਮਨਾਰ ਬਣੇ ਨੇ ਨਾ ਦਰਬਾਰਾਂ ਦੇ, ਹਾਂਜੀ ਇਸੇ ਤਰ੍ਹਾਂ ਉਹ ਬਣਿਆ ਮੱਝੂ ਚੱਕ ਵਾਲਾ ਗੁਰਦੁਆਰਾ। ਆਹੋ ਤੇ ਇਹਦੇ ਮਗਰੋਂ ਆਣ ਕੇ ਤੇ ਉਹਨਾਂ ਜੰਮੂ ਵਾਲਿਆਂ ਦੇ ਦੂਰ ਕੇ ਪਰਾਂ ਮਾਰਿਆ। ਅੱਛਾ ਬਾਬਾ ਜੀ ਜਦੋਂ ਇੱਥੇ ਲੋਕ ਇਕੱਠੇ ਹੋ ਗਏ ਸੀ ਕਹਿੰਦੇ ਗੁਰਦੁਆਰੇ ਦੇ ਵਿੱਚ, ਆਹੋ ਤੁਹਾਡੇ ਪਿੰਡ ਵਾਲੇ ਵੀ ਉੱਥੇ ਇਕੱਠੇ ਹੋਏ ਸੀ ਜਾ ਕੇ? ਨਹੀਂ ਸਾਡੇ ਪਿੰਡ ਵਾਲੇ ਤਾਂ ਸਿੱਧੇ ਗਏ ਨੇ, ਉਹਨਾਂ ਸਾਲੀ ਪਨਾਹ ਲਈ ਹੈ। ਅੱਛਾ ਇਹ ਫਿਰ ਦੇਖ ਇਹ ਕੋਈ ਸਨ ਕੁਝ ਇਹ ਫਿਰ ਦੇਖੀ ਨਾ ਉੱਥੇ ਗਏ ਨੇ ਕੰਪ 'ਚ। ਅੱਛਾ ਸਹੀ ਸਲਾਮਤ ਗਏ ਨੇ ਇੱਥੋਂ? ਉਹ ਬਿਲਕੁਲ ਸਹੀ ਸਲਾਮਤ, ਇਹਨਾਂ ਦਾ ਕੋਈ ਜੀ ਨਹੀਂ ਲਾਇਆ। ਅੱਛਾ 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 ਅੱਛਾ। ਅੱਛਾ ਬਾਬਾ ਜੀ ਤੁਹਾਡੇ ਪਿੰਡ ਵਾਲੇ ਤੇ ਚਲੋ ਇੱਥੇ ਚਲੇ ਗਏ 48 ਵਿਰਕਾਂ, ਉੱਥੋਂ ਅੱਗੋਂ ਨਿਕਲ ਗਏ ਅੱਗੇ ਨੂੰ। ਆਹੋ ਤੇ ਜਿਹੜਾ ਮੱਝੂ ਚੱਕ ਵਾਲਾ ਕਿੱਸਾ ਹੋਇਆ ਸੀ, ਵਾਕਿਆ ਹੋਇਆ ਇਹ ਤੇ ਕਤਲਗਾਹ ਬੜੀ ਹੋਈ ਸੀ। ਇਹਦੇ ਬਾਰੇ ਥੋੜਾ ਜਿਹਾ ਦੱਸੋ ਸਾਨੂੰ। ਇਹਦੇ ਬੜੀ ਕਤਲਗਾਹ ਹੋਈ ਸੀ। ਇੱਥੇ ਇੱਕ ਕੋਲੀ ਵਾਲੇ ਦਾ ਹੀਲਰ ਸੀ ਤੇ ਇੱਕ ਉਹ ਜਿਹੜਾ ਜਾਇਲਦਾਰ ਸੀ ਨਾ, ਉਹ ਜੱਸਾ ਬਣਾ ਕੇ ਲੜੇ ਸਨ। ਇਸ ਦੇ ਲੋਕ ਟਾਣੀਆਂ ਦੇ ਕਿਨਾਂ ਵੱਢ ਕੇ ਕੱਲੀਆਂ ਸਨ। ਅੱਛਾ ਅੱਛਾ ਬਾਬਾ ਜੀ ਇਹ ਪਿੰਡ ਜਿਹੜਾ ਸੀ ਇੱਥੋਂ ਲੋਕ ਚਲੇ ਗਏ, ਇੱਥੇ ਉਹਨਾਂ ਦਾ ਸਮਾਨ ਹੋਣਾ, ਮੱਝਾਂ ਹੋਣੀਆਂ, ਡੰਗਰ ਹੋਣੇ ਨੇ, ਉਹ ਕਿਹਨੇ ਚੁੱਕਿਆ? 7 ਦਿਨ ਸਾਡੇ ਪਿੰਡ ਨੂੰ 7 ਦਿਨ ਪੂਰੀ ਲੋਟੀ ਪਈ ਰਹੀ ਹੈ। ਲੋਟੀ ਪਈ ਰਹੀ ਹੈ? ਲੋਟੀ ਪਈ ਰਹੀ ਹੈ। ਕਿਹੜੇ ਕਿਹੜੇ ਇਲਾਕੇ ਦੇ ਲੋਕ ਆ ਗਏ? ਸਾਰੇ ਚਾਰਾ ਸਵਾਲ ਰੋਡ ਦੇ ਕਿਨਾਂ ਸ਼ਾਹਪੁਰ ਤੱਕ ਕਰਦੇ ਹਰਪਾਲ ਤੱਕ ਕਰਦੇ ਰੋਡ ਲੱਗੇ ਗਏ ਨੇ ਸਾਰੇ। ਇਹ ਲੁੱਟਦੇ ਰਹੇ ਨੇ। ਫੇਰ ਵੀ ਦਾਣੇ ਜਿਹੜੇ ਸਨ ਇੰਨੇ ਬਚ ਗਏ ਸਨ ਜਿੰਨਾ ਚਿਰ ਅੱਗੋਂ ਕਣਕ ਪੱਕੀ ਨਹੀਂ ਨਾ, ਜਿਹੜੇ ਮਾਜਰ ਆਏ ਸਨ ਉਹਨਾਂ ਨੂੰ ਖਰਚਾ ਮਿਲਦਾ ਰਿਹਾ। ਅੱਛਾ ਲੁੱਟ ਕੇ ਵੀ ਇੰਨਾ ਕੁਝ ਬਚ ਗਿਆ ਸੀ? ਆਹੋ ਉਹਨਾਂ ਦੇ ਡੰਗਰ ਵੀ ਲੈ ਗਏ ਸਨ ਉਹ ਲੋਕ? ਡੰਗਰ ਲੋਕੀ ਲੈ ਗਏ, ਜਿੱਥੇ ਦਾ ਮਰਜ਼ੀ ਕੋਈ ਲੈ ਜਾਏ। ਜਦੋਂ ਡੰਗਰ ਨੂੰ ਆਰਾ ਹੋ ਗਏ ਤੇ ਭਾਵੇਂ ਕਿਹੜਾ ਕੋਈ ਲੈ ਜਾਏ। ਕੋਈ ਸਿੱਖ ਇੱਥੇ ਰਿਹਾ ਤੇ ਨਹੀਂ ਸੀ? ਹੈ ਨਹੀਂ, ਸਾਰੇ ਟੁਰ ਗਏ ਸਨ। ਤੇ ਇੱਕ ਆਇਆ ਸੀ ਉੱਥੋਂ ਜਿਹੜਾ 100 ਸੀ ਨਾ, ਉਹ ਵਾਲ ਕਟਾ ਕੇ ਆਇਆ ਸੀ ਇਸ ਵਾਲਾ। ਅੱਛਾ ਉਹ ਆਇਆ ਸੀ ਤੇ ਇੱਥੇ ਰਹਿ ਲਿਆ ਸੀ ਤੇ ਇਹਨਾਂ ਨੇ ਸੀ ਰਹਿਣ ਦਿੱਤਾ। ਉਹ ਕੀ ਕਹਿੰਦਾ ਸੀ ਮੈਂ ਇੱਥੇ ਹੀ ਰਹਿਣਾ? ਉਹ ਤੇ ਇੱਥੇ ਰਿਹਾ ਸੀ ਨਾ। ਉਹਦੇ ਦੁਸ਼ਮਣ ਸਨ ਅੱਗੇ, ਉਹਦੇ ਭਰਾ ਮਾਰੇ ਸਨ ਤੇ ਜਿੱਥੇ ਗਏ ਸਨ ਰੰਗੜ ਕੜੀਆਲ। ਅੱਛਾ ਤੇ ਉੱਥੇ ਉਹਦੇ ਭਰਾ ਜਿਹੜੇ ਕਾਤਲ ਸਨ ਨਾ, ਉਹ ਅੱਗੋਂ ਉੱਥੇ ਵੇਖੇ ਤੇ ਫਿਰ ਸਹਾਰ ਤੇ ਨਹੀਂ ਸੀ ਨਾ ਸਕਦਾ। ਉੱਥੋਂ ਫਿਰ ਟੁਰ ਆਇਆ ਸੀ ਰਾਤੋਂ ਰਾਤ ਤੇ ਇੱਥੋਂ ਸ਼ਾਹਪੁਰੋਂ ਆਣ ਕੇ ਵਾਲ ਕਟਾਏ ਸਾਸੂ ਆਪਣੇ ਕੇਸ। ਅੱਜ ਕਰਕੇ ਮੇਡੀਆਂ ਬਣਾਈਆਂ ਸਾਸੂ। ਅੱਛਾ ਇੱਥੇ ਫਿਰ ਇਹਨਾਂ ਨੇ
48 ਵਾਲਿਆਂ ਨਾਲ ਲੱਗਦੀ ਸੀ ਨਾ ਉਹਨਾਂ ਦੀ, ਤੇ ਉਹਨਾਂ ਫਿਰ ਨਹੀਂ ਸੀ ਰਹਿਣ ਦਿੱਤਾ, ਫਿਰ ਉਹਨਾਂ ਅੱਛਾ, ਕਾਲ ਫਿਰ ਚਲਾ ਗਿਆ ਸੀ। ਫਿਰ ਜਾਣਾ ਹੀ ਸਾਸੂ ਹੋਰ ਕੀ ਕਰਨਾ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਤੁਸੀਂ ਉਸ ਵੇਲੇ ਤੁਹਾਡੀ ਉਮਰ ਵਾਹਵਾ ਸੀ, ਤੁਸੀਂ ਦੱਸਿਆ ਤੁਹਾਡੀ ਸ਼ਾਦੀ ਵੀ ਉਸ ਤੋਂ ਪਹਿਲੇ ਹੋਈ ਸੀ 47? ਸ਼ਾਦੀ 4 ਸਾਲ ਪਹਿਲਾਂ ਹੋਈ। ਤੁਹਾਡੀ ਹਾਂ। ਕਿਹੜੇ ਪਿੰਡ ਸ਼ਾਦੀ ਹੋਈ ਸੀ? ਨਾਂਗਰੇ ਆ ਗਿਆ ਕਿ ਕੰਮ ਹੋ ਗਿਆ ਅੱਛਾ, ਕੰਮ ਹੋ ਗਿਆ ਦੇ। ਤੁਹਾਡਾ ਤਾਂ ਫਿਰ ਬੱਚੇ ਵੀ ਹੋਣੇ ਨੇ ਉਸ ਵੇਲੇ? ਨਹੀਂ, ਕੋਈ ਬੱਚਾ ਬੁੱਚਾ ਨਹੀਂ। ਅੱਛਾ, ਉਦੋਂ ਬੱਚਾ ਕੋਈ ਨਹੀਂ ਸੀ ਹੈ? ਨਹੀਂ, ਬੱਚਾ ਕੋਈ ਨਹੀਂ, ਇੱਕੋ ਬੱਚੀ ਹੋਈ ਸੀ ਤੇ ਉਹ ਨਾਲ ਹੀ ਮਾਂ ਦੇ ਮਰ ਗਈ ਸੀ ਜਦੋਂ। ਅੱਛਾ, ਮਾਂ ਵੀ ਫੌਤ ਹੋ ਗਈ ਸੀ ਉਹਦੀ? ਆਹੋ। ਅੱਛਾ, ਬੀਵੀ ਤੁਹਾਡੀ ਫੌਤ ਹੋ ਗਈ ਸੀ। ਅੱਛਾ ਬਜ਼ੁਰਗੋ, ਆਪਣੀ ਜਦੋਂ ਬਰਾਤ ਗਈ ਸੀ ਪੈਦਲ ਗਈ ਸੀ ਕਿ ਉਦੋਂ ਕਿਤੇ ਘੋੜੀਆਂ ਹੀ ਜਾਂਦੀਆਂ ਉਹ ਸੀ? ਕੋਲਿਆਂ ਖੋਤਿਆਂ ਦੇ ਹੀ ਜਾਂਦੀ ਸੀ ਕਿ ਹੋਰ ਕਿੱਥੇ ਜਾਂਦੀ ਸੀ। ਅੱਛਾ 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 ਅੱਛਾ, ਸਹੀ ਹੋ ਗਿਆ। ਤੁਹਾਡੇ ਨਾਲ ਜਿਹੜੇ ਬਾਲ ਹੁੰਦੇ ਸਨ ਜਾਂ ਜਵਾਨ ਮੁੰਡੇ ਆਹੋ ਜਦੋਂ ਖੇਡਦੇ ਹੁੰਦੇ ਬਚਪਨ 'ਚ, ਆਹੋ। ਕਿਹੜੀਆਂ ਖੇਡਾਂ ਹੁੰਦੀਆਂ ਸੀ ਉਦੋਂ? ਖੇਡਾਂ ਹੁੰਦੀਆਂ ਨੇ ਕੌਡੀ, ਆ ਲੰਮੀ ਕੌਡੀ, ਆ ਖਿੱਲੋ ਡੰਡਾ। ਅੱਛਾ। ਹੈਂ, ਹੂੰ। ਇਹੋ ਹੀ ਖੇਡਾਂ ਹੁੰਦੀਆਂ ਸਨ, ਹੋਰ ਕੀ। ਜਾਂ ਲੋਕਾਂ ਘੁਲਣਾ। ਅੱਛਾ, ਹਾਂ, ਘੁਲਦੇ ਸਨ। ਤੁਸੀਂ ਵੀ ਭਲਵਾਨੀ ਕਰਦੇ ਰਹੇ ਹੋ? ਨਹੀਂ, ਐਸਾ ਨਹੀਂ। ਤੁਹਾਡੇ ਪਿੰਡ ਦਾ ਕੋਈ ਸਿੱਖਾਂ ਵਿੱਚੋਂ ਭਲਵਾਨ ਹੋਇਆ ਹੋਵੇ? ਕਰਦੇ ਸਨ ਸਾਡੇ ਪਿੰਡ ਦੇ ਦੂਸਰਾ ਮੁੰਡੇ। ਕੀ ਨਾਂ ਸੀ ਉਹਨਾਂ ਦੇ? ਇੱਕ ਦੇ ਨਾਂ ਜੱਸੂ ਸੀ, ਹੂੰ। ਇੱਕ ਦੇ ਨਾਂ ਗੁਰਦਾਸ ਸੀ। ਅੱਛਾ, ਬਾਬਾ ਭਲਵਾਨ ਸਨ? ਆ ਬਾਬਾ ਜੀ ਸਨ ਰਸਮੀ ਜੇ। ਅੱਛਾ ਅੱਛਾ ਅੱਛਾ। ਅੱਛਾ ਬਾਬਾ ਜੀ, ਇਹ ਦੱਸੋ ਕਿ ਜਿਹੜੇ ਤੁਹਾਡੇ ਨਾਲ ਮੁੰਡੇ ਖੇਲਦੇ ਸੀ ਜਾਂ ਕੰਮ ਕਰਦੇ ਸੀ, ਉਹਨਾਂ ਦੇ ਕੋਈ ਨਾਂ ਚੇਤਾ ਹੋਣ? ਨਾਂ ਤੇ ਚੇਤਾ ਸਾਰਿਆਂ ਦੇ ਤੇ ਚੇਤਾ ਨੂੰ ਦੱਸੋ ਹਾਂ ਆਪਣੇ ਯਾਰਾਂ ਦੇ ਨਾਂ। ਨਾਂ ਕਿਹਨਾਂ ਦੇ, ਜਿਹੜੇ ਬਾਗਾ ਸਿੰਘ ਦੇ ਮੁੰਡੇ ਸਨ ਉਹਦੇ ਨਾਂ ਛੋਟੇ ਜਿਹੜੇ ਸਨ ਉਹਨਾਂ ਨਾਲ, ਇੱਕ ਦਾ ਗਿਆਨ ਸਿੰਘ ਸੀ, ਇੱਕ ਦੇ ਨਾਂ ਭਾਨਾ ਸੀ, ਮਾਨਾ, ਇਸੇ ਤਰ੍ਹਾਂ। ਤੇ ਇੱਕ ਉਹਦਾ ਜਿਹੜਾ ਸਪੂਰੇ ਦਾ ਮੁੰਡਾ ਸੀ ਉਹਦੇ ਨਾਲ ਸਵਰੂ ਸਿੰਘ ਸੀ। ਤੇ ਇਸੇ ਤਰ੍ਹਾਂ ਸਾਰੇ ਵੀ ਯਾਰ, ਤੈਨੂੰ ਪਤਾ ਇਸੇ ਤਰ੍ਹਾਂ। ਉਮਰ ਇੰਨੀ ਹੋ ਗਈ ਹੁਣ ਭੁੱਲ ਵੀ ਜਾਂਦਾ ਬੰਦਾ। ਤੇ ਅੱਛਾ ਬਜ਼ੁਰਗ, ਜਦੋਂ ਲੋਕ ਟੁਰ ਗਏ ਇੱਥੋਂ, ਇੱਥੇ ਕਿਹੜੇ ਕਿਹੜੇ ਕੌਮਾਂ ਆ ਕੇ ਆਬਾਦ ਹੋਈਆਂ? ਇੱਥੇ ਕੋਮਾ ਪਹੁੰਚੋ ਦੇ ਆਏ ਨੇ ਚੰਗੜ ਸਾਰੇ। ਚੰਗੜ ਫਿਰ ਨਿਕਲ ਗਏ ਨੇ, ਫਿਰ ਆਏ ਨੇ ਰਾਈਆਂ ਦੇ ਘਰ। ਅੱਛਾ। ਉਹ ਵੀ ਕਿੰਨਾ 4 ਦਿਨ ਰਹੇ ਨੇ ਤੇ ਨਿਕਲ ਗਏ, ਫਿਰ ਆਏ ਨੇ ਰਾਜਪੂਤਾਂ ਦੇ ਘਰ। ਅੱਛਾ। ਹਾਂ, ਬਸ ਉਹ ਫਿਰ ਇੱਥੇ ਰਹੇ ਨੇ? ਉਹ ਕੁਝ ਇੱਥੇ ਰਹੇ ਨੇ, ਕੋਈ ਨਿਕਲ ਗਏ, ਕੋਈ ਰਹਿ ਗਏ। ਸਹੀ ਹੋ ਗਿਆ। ਪਿੰਡ ਜ਼ਿਆਦਾ ਵਧਿਆ ਕੋਈ ਨਹੀਂ ਹੈ? ਨਹੀਂ ਵਧਿਆ, ਨਹੀਂ ਪਿੰਡ ਨਹੀਂ ਵਧਿਆ। ਉਹ ਪਰ ਉਹ ਜਿਹੜਾ ਨਾ, ਉਹ ਨਾਲ 2 ਪਾੜਾ ਵਧੀਆ ਨੇ। ਅੱਛਾ ਅੱਛਾ ਅੱਛਾ। ਉਹ ਵੇਲੀਆਂ ਸਨ। ਸਹੀ ਹੋ ਗਿਆ। ਹੁਣ ਉਹ ਲੋਕ ਯਾਦ ਆਏ ਕਦੀ ਬੈਠਿਆਂ ਜਿਹੜੇ ਇੱਥੇ ਟੁਰ ਗਏ? ਯਾਰ ਜਿਵੇਂ ਹੁਣ ਅਸੀਂ ਗੱਲਾਂ ਕਰਨੇ ਪਏ ਵੀ ਉੱਥਰ ਕਰਦੇ ਨੇ। ਉਹ ਜਿਹੜਾ ਆਇਆ ਸੀ ਨਾ ਬਲਬੀਰ ਸਿੰਘ। ਬਲਬੀਰ ਸਿੰਘ? ਆਹੋ, ਇੱਥੇ। ਉਹ ਕਿਦੋਂ ਆਇਆ ਸੀ? ਉਹ ਬਾਬਾ ਕੋਈ 2 ਸਾਲ ਹੋ ਗਏ ਨੇ। ਅੱਛਾ, 3 ਸਾਲ ਹੋ ਗਏ ਨੇ। ਹਾਂ, ਉਹ ਇੱਥੇ ਆਇਆ ਸੀ ਤੇ ਕਿਤੇ ਪੁੱਛਦਾ ਪੁੱਛਦਾ, ਇੱਕ ਸੀ ਜਗਣੇ ਦਾ। ਅੱਛਾ। ਤੇ ਜਗੜਾ ਦੇ ਸ਼ਹਿਰ ਵਿੱਚ ਆ ਗਿਆ ਆ, ਉਹਨੂੰ ਨਹੀਂ ਸੀ ਪਤਾ ਲੱਗਾ। ਅੱਛਾ। ਤੇ ਉਹ ਵੀ ਪਹਿਲੋਂ ਖੱਜਲ ਖਰਾਬ ਹੁੰਦੇ ਰਹੇ ਸਨ ਤੇ ਨਹੀਂ ਸਾਰੇ ਪਤਾ ਲੱਗਦਾ। ਜੰਮ ਸੀ ਉਤਰਦਾ। ਅੱਛਾ। ਜੰਮ ਵੀ ਉਤਰਦਾ ਸੀ, ਲੇਕਿਨ ਖਿੱਚ ਲੈ ਹੀ ਨਾ ਉਹਨਾਂ ਨੂੰ ਆਪਣੇ ਬਜ਼ੁਰਗਾਂ ਦੀ। ਜਿਸ ਜੰਮ ਵੀ ਉਤਰਦਾ ਸੀ ਤੇ ਉਹ ਜਿਸ ਆਇਆ ਇੱਥੇ ਆਇਆ ਉੱਥੇ ਇਬਨਾਬਾਦ। ਇਬਨਾਬਾਦ ਸੀ, ਉੱਥੇ ਮੁੰਡਾ ਇੱਕ ਦੇ ਸਿਪਾਹੀ ਲੱਗਾ ਆ। ਅੱਛਾ। ਉਸ ਆਖਿਆ ਵੀ ਗੱਲ ਦੇ ਕਿਤੇ ਡੀਪੇਪੁਰ ਦਾ ਪਤਾ ਹੋਵੇ, ਉਹਨੂੰ ਪੁੱਛਿਓ ਨਹੀਂ। ਉਸ ਆਖਿਆ ਡੀਪੇਪੁਰ ਦੇ ਮੇਰੇ ਨਾਨਕੇ ਨੇ। ਅੱਛਾ। ਉਸ ਆਖਿਆ ਜਾਓ ਕਾਮੂ ਕੀ। ਅੱਛਾ। ਕਾਮੂ ਕੀ ਆਏ ਨੇ। ਅੱਗੇ ਉਹਦਾ ਦੋਸਰਾ ਸੀ ਇੱਥੇ ਮਹਿਲਾ ਦਾ ਘੁਮਿਆਰ ਸੀ ਉਹਦਾ, ਉਹ ਚਾੜਗਾੜੀ ਖਿਲਾੜੀ ਹੈ। ਅੱਛਾ। ਉਹਨੂੰ ਪੁੱਛਿਆ ਉਹਨੇ ਵੀ ਡੀਪੇਪੁਰ। ਉਸ ਅੱਗੇ ਡੀਪੇਪੁਰ ਲਗਾ ਨਾਲ ਹੀ ਮਹਿਲਾ ਦੇ ਮੇਰੇ ਉੱਪਰ ਨਾਨਕੇ ਨੇ। ਉਹਨਾਂ ਫਿਰ ਉਹਦੇ ਚੜ੍ਹ ਕੇ ਆਏ ਸਨ ਤੇ ਫਿਰ ਗੁਲਾਮ ਰਸੂਲ ਜਿਹੜਾ ਨਾ ਉਹਦੇ ਨਾਲ ਆਏ ਨੇ, ਫਿਰ ਉਹਨਾਂ ਦੀ ਬੈਠ ਕੇ ਬੈਠੇ ਨੇ। ਅੱਛਾ। ਉਹ ਫਿਰ ਪੁੱਛਣ ਲੱਗੇ ਹੁਣ ਕਿਸੇ ਨੂੰ ਕੀ ਪਤਾ ਸੀ ਦੂਜਿਆਂ ਨੂੰ। ਫਿਰ ਜਫਰ ਕਸ਼ਮੀਰੀ ਆਇਆ ਮੇਰੇ ਵੱਲ। ਅੱਛਾ। ਤੇ ਬਾਬਾ ਇੱਕ ਬੰਦਾ ਆਇਆ ਤੇ ਉਹਦੇ ਪਛਾਣ, ਮੈਂ ਉਹ ਫਿਰ ਗਿਆ ਮੈਂ ਉੱਥੇ। ਜਿਸ ਗਿਆ ਤੇ ਮੈਂ ਉਹਨੂੰ ਪੁੱਛਿਆ ਵੀ ਤੂੰ ਕਿਹੜੀ ਪੱਤੀ ਦਾ ਹੈ? ਅੱਛਾ। ਉਸ ਨੇ ਕਿਹਾ ਮੈਨੂੰ ਪੱਤੀ ਦਾ ਨਹੀਂ ਪਤਾ। ਮੈਂ ਕਿਹਾ ਫਿਰ ਬਾਪ ਦਾ ਨਾਂ ਦੱਸ। ਆਖਣ ਲੱਗਾ ਟੇਕ ਸਿੰਘ। ਅੱਛਾ। ਮੈਂ ਕਿਹਾ ਠੀਕ ਹੈ। ਮੈਂ ਕਿਹਾ ਟੇਕ ਸਿੰਘ ਤੇ ਜਗ ਸਿੰਘ 2 ਭਰਾ ਸਨ। ਅੱਛਾ। ਅੱਗੋਂ ਮੈਂ ਕਿਹਾ ਤੇਰੇ ਤਾਏ ਦੇ ਪੁੱਤਰ ਦਾ ਬਸ਼ਕਾ, ਸ਼ਾਨੀ, ਨਿਆਮੀ, ਸੋਹਣੀ। ਮੈਂ ਕਿਹਾ ਨਾਨਕੇ ਤੁਹਾਡੇ ਸਨ ਰਜੀਲੇ ਕੋਟ। ਵਾਹ ਜੀ ਵਾਹ। ਸਾਰੇ ਦੱਸ ਦਿੱਤੇ। ਮੈਂ ਕਿਹਾ ਦਾਦੀ ਤੁਹਾਡੀ ਦੇ ਨਾਂ ਔਲਖ ਸੀ। ਵਾਹ ਜੀ ਵਾਹ। ਸਾਰੇ ਦੱਸ ਦਿੱਤੇ ਸਨ।
ਫਿਰ ਮਿਲਿਆ ਫਿਰ ਤੁਹਾਨੂੰ? ਬੱਲੇ ਫਿਰ ਕੁੱਟਣ ਕਈ ਹਾਲ ਕਰਨ ਕੇ ਹੂੰ। ਆਖ ਲੱਗੇ ਹੁਣ ਸਾਨੂੰ ਸਕੂਨ ਹੋ ਗਿਆ। ਫਿਰ ਇੱਥੋਂ ਦੀ ਮਿੱਟੀ ਖੜੀ ਸਾਡੇ। ਇੱਥੋਂ ਦੀ? ਆਹੋ ਅੱਛਾ, ਮਿੱਟੀ ਖੜੀ ਸਾਡੇ। ਫਿਰ ਪਿੰਡ ਘੁੰਮਿਆ ਉਹਨੇ ਸਾਰਾ? ਹੈਂ ਪਿੰਡ ਘੁੰਮਿਆ ਸਾਰਾ? ਪਿੰਡ ਮੈਂ ਉਹਨਾਂ ਨੂੰ ਘਰ ਵਿਖਾਇਆ ਸਨ ਸਾਰੇ। ਅੱਛਾ। ਉਹਨਾਂ ਨੂੰ ਆਖਿਆ ਸੀ ਵੀ ਆਹ ਜਿਹੜਾ ਬੋੜ ਵਾਲਾ ਘਰ ਹੈ ਨਾ ਇਹ ਤੁਹਾਡੇ ਸਾਹਿਲ ਹੈ, ਉਹ ਉੱਪਰ ਜਿਹੜਾ ਉਹ ਤੁਹਾਡਾ ਹੈ। ਤੁਹਾਨੂੰ ਹਰ ਸ਼ੈ ਯਾਦ ਹੈ ਮਾਸ਼ਾਅੱਲਾ, ਤੁਹਾਡੀ ਮਾਸ਼ਾਅੱਲਾ ਇੰਨੀ ਉਮਰ ਵੀ ਹੋ ਗਈ ਹੈ, ਤੇ ਕੀ ਆਪਣੀ ਖੁਰਾਕ ਹੈ? ਖੁਰਾਕ ਰੋਟੀ ਹੋਗੀ, ਬਸ ਰੋਟੀ? ਰੋਟੀ ਘਿਓ ਖਾਂਦੇ ਹੁੰਦੇ ਸੀ ਜਵਾਨੀ 'ਚ? ਉਦੋਂ ਦੇ ਘਿਓ ਖਾਣ ਉਹ ਜਾਈ ਹੁੰਦੇ ਵੀ ਘਿਓ ਖਾਣਾ। ਕਿੰਨਾ ਕੁ ਘਿਓ ਖਾਂਦੇ ਹੁੰਦੇ ਸੀ? ਉਹ ਯਾਰ ਕੋਈ ਨਹੀਂ ਥੋੜਾ ਜਿਹਾ ਖਾਂਦੇ ਹੁੰਦੇ ਸਾਂ, ਕਿੰਨਾ ਕੁ ਖਾਣਾ ਸੀ। ਸ਼ੇਰ ਕੋ ਘਿਓ ਪੀ ਕੇ ਪਚਾ ਛੱਡੀ ਲੈ ਸੀ। ਅੱਛਾ, ਫੇਰ ਘਿਓ ਪੀ ਕੇ ਪਚਾ ਦਿੰਦੇ ਸੀ। आज तो 2 साल पहले ना हाँ मंदिर में नावे चौके का धनिया। अच्छा, चुक लेंदे सन? आज मैं तो छोटा जरा ना दूसरे थान वो भाई साडा बहुत हो गया। अच्छा अच्छा, बस वो गम ले गया, कोई साडा कमजोर बहुत हो गया, एक धी बहुत हो गई। सही सही। एक तो दुख जेड़े ना ਉਹ ਲੈ ਜਾਂਦੇ वो ਨੇ। लै गए नहीं, और दिल ते गल नहीं लाई है। परेशानी सिर्फ एक दवाइयां ने, कोई प्यार भी होगा ना छोटे ने बहुत आ ਉਹਦੀ वजह से जो है ना बहुत ही परेशानी लै गई। सही सही सही। नहीं तो टेंशन को नहीं आई, तो कोई साल 2 पहले जो है ना माशाल्लाह ठीक ठाक छोटे के बगैर ही तुरे करते। ਸਹੀ ਹੋ ਗਿਆ। ਹੁਣ ਤੁਹਾਡੇ ਹਾਨ ਦਾ ਕੋਈ ਬੰਦਾ ਤਾਂ ਨਹੀਂ ਰਹਿ ਗਿਆ ਹੋਣਾ ਪਿੰਡ ਨਹੀਂ ਦੇ? ਸਾਡੇ ਇਸ ਇਲਾਕੇ 'ਚ ਕੋਈ ਨਹੀਂ, ਮੇਰਾ ਹਾਣੀ ਕੋਈ ਨਹੀਂ। ਕੋਈ ਵੀ ਨਹੀਂ ਹੈ? ਨਹੀਂ। ਅੱਛਾ ਬਾਬਾ, ਇਹ ਜਿਹੜੇ ਆਲੇ ਦੁਆਲੇ ਪਿੰਡ ਸਨ, ਆਹੋ ਇਹਨਾਂ ਦੇ ਨਾਲ ਤੁਹਾਡੇ ਪਿੰਡ ਦੀ ਕਿਸੇ ਦੀ ਦੁਸ਼ਮਣੀ ਤੇ ਨਹੀਂ ਸੀ ਹੈ? ਆਹ ਟਰਾਲੀ ਵਾਲਿਆਂ ਨਾਲ ਹੈ ਜੀ। ਇਹ ਕਿਹੜੇ ਖਾਨਦਾਨ ਦੀ ਸੀ ਇਹ ਤੁਹਾਡੇ ਪਿੰਡ ਦੇ ਜਾਂ ਕਿਨਾਂ ਦੇ ਵਿਰਕ ਸਾਹਿਬ ਕੇ ਵਿਰਕ ਜਿਹੜੇ ਸਨ? ਆਹ ਤਾਂ ਵਿਰਕਾਂ ਨਾਲ ਵੇਖਾਂ ਦੀ ਸੀ ਨਹੀਂ, ਕਿ ਕਿਹੜਾ ਖਾਨਦਾਨ ਸੀ ਇਹਨਾਂ ਵਿੱਚੋਂ ਸਿੱਖਾਂ ਚੋਂ? ਸੌਰ ਸਿੰਘ, ਸੋਹਣ ਸਿੰਘ? ਬਸ ਸੌਰ ਸਿੰਘ। ਸੌਰ ਸਿੰਘ। ਇਹਨਾਂ ਕੋਈ ਬੰਦੇ ਬੰਦੇ ਵੀ ਮਾਰੇ ਸੀ ਇੱਕ ਦੂਜੇ ਦੇ? ਬੰਦੇ 2 ਸੌਰ ਸਿੰਘ ਦੇ ਭਰਾ ਵੱਡੀਕੇ ਸਨ, ਹਾਂ। ਇੱਥੇ ਵੱਡੇ ਸਨ। ਅੱਛਾ। ਤੇ ਜਿਹੜਾ ਲੱਗਦੀ ਦੂਜੀ ਸੀ ਜੇ ਉਹਨਾਂ ਵਰਸਾਲੀ ਵਾਲਿਆਂ ਨਹੀਂ ਸੀ ਵੱਡੇ, ਵੱਡੇ ਪਿੰਡ ਦੇ ਹੀ ਸਨ। ਅੱਛਾ, ਆਪਸ ਵਿੱਚ ਹੀ ਲੜੇ ਸਨ। ਸਹੀ ਸਹੀ ਸਹੀ। ਉਹਨਾਂ ਦਾ ਕੰਮ ਇਹ ਸੀ ਇਹ ਕਿਨਾਂ ਦਾ ਜਾ ਕੇ ਨਾ ਤੇ ਪਾਣੀ ਲਾ ਲਿਆ ਨਾ, ਹਾਂ। ਜਿੰਨਾ ਚਿਰ ਆਪਣੀ ਭੋਜ ਸਾਰੀ ਪੀਚੀ ਨਹੀਂ ਉਹ ਚਿਰ ਕਿਸੇ ਨੂੰ ਦਿੰਦੇ ਨਹੀਂ ਸਨ। ਅੱਛਾ। ਤੇ ਜਿੱਦਣ ਉਹ ਇੱਕ ਕਸ਼ਮੀਰੀ ਸੀ ਬਾਨਾ ਉਹ ਲਈ ਆਉਂਦਾ ਇੱਥੇ ਜਿਹੜਾ ਖੂਸ ਨਾ ਇੱਥੇ ਟਾਹਲੀਆਂ ਸਨ ਐਡੀਆਂ ਐਡੀਆਂ। ਅੱਛਾ। ਤੇ ਉੱਥੇ ਛਾਵੇਂ ਜੰਨੇ ਆਏ ਸਨ ਤੇ ਬੈਠੇ ਸਨ ਤੇ ਤਾਸ਼ ਖੇਡਦੇ ਸਨ। ਤਾਸ਼ ਖੇਡਦੇ ਸਨ ਪਏ ਤੇ ਉਹ ਲੰਘਣ ਲੱਗਾ ਤੇ ਉਹਨਾਂ ਦਾ ਉਹ ਬਾਨਿਆ ਇਹ ਲੰਬੜਦਾਰ ਨੂੰ ਪਹਿਲੋਂ ਕੁਹਾੜੀ ਮਾਰੀ ਸਨ, ਉਹਦੇ 6 ਮਹੀਨੇ ਵੱਜ ਗਏ ਸਨ। ਅੱਛਾ। 2 ਬੰਦੇ ਉਹ ਦੇ ਕਿਨਾਂ ਦੇ ਆਉਂਦੇ ਰਹੇ ਤੇ ਉਹ ਤਲਵੰਡੀ ਰਾਹ ਵਾਲੀ ਜਾਂਦੇ ਰਹੇ। ਉੱਥੇ ਕੋਈ ਖੁਸ਼ਬੀਰੀਆਂ ਦੀ ਭੈਣ ਦੇ ਆਏ ਸੀ, ਉਹਨੂੰ ਕੋਈ ਰੁਪਈਆ ਥੈਲੀ ਦੇ ਉਹਦੇ ਰਹੇ। ਉਦੋਂ ਆਖ ਲੱਗਾ ਬਾਦਿਆਂ 5 ਰੁਪਈਏ ਲੈਣੇ ਨੇ, ਨਹੀਂ ਤਾਂ 5 ਰੁਪਈਏ ਨਾਲ ਜਿੱਥੇ ਤੇ ਤੁਹਾਡੇ ਤੇਰੇ ਮੂੰਹ ਰਾ ਦੇਖਿਆ ਜੇ ਕਿਨਾਂ ਦਾ ਮੂੰਡਾ 5 ਮੱਟੀਆਂ ਦਾ ਕੱਢ ਕੇ ਨਾਲ ਬੋਣਾ ਹੈ। ਅੱਛਾ। ਹਾਂ। ਤੇ ਦੂਜੀਆਂ ਤੁਹਾਡੀਆਂ ਬੀਬੀਆਂ ਬੈਠੀਆਂ ਨਾ ਸਾਡੀਆਂ ਨਿਆਈਆਂ ਦੇ ਚ ਜਗ੍ਹਾ ਚੁੱਕ ਲੈਣੀਆਂ ਨੇ। ਉਹ ਘਰੋਂ ਜਾ ਕੇ ਘਰ ਗਿਆ, ਮਾਂ ਉਹਦੀ ਆਖਣ ਲੱਗੀ ਬੱਚਾ ਰੋਟੀ ਖਾ ਲੈ। ਉਸ ਆਖਿਆ ਮਾਂ 32 ਧਾਰਾਂ ਬਖਸ਼ ਕਰ। ਅੱਛਾ, ਉਹਨੇ ਕੀ ਕਿਹਾ 32 ਧਾਰਾਂ ਬਖਸ਼ ਦੇ ਮਾਂ? ਉਹ ਆਣ ਕੇ ਸਾਰਾ ਉਹਨਾਂ ਨੇ ਪ੍ਰੋਪਗੈਂਡਾ ਕੀਤਾ ਜਿਨ੍ਹਾਂ ਨੂੰ ਕੁਹਾੜੀ ਵੱਜੀ ਸੀ। ਉਹ ਉੱਥੇ ਜਿਹੜਾ ਪਰ ਲੰਘੇ ਹੋ ਨਾ ਅਮਾਰਤ ਬਣੀ ਹੈ, ਇੱਥੇ ਹੁੰਦੀ ਸੀ ਜਿੱਥੇ ਇੰਜ ਕਰਕੇ ਘਰ ਨਾਲ ਦੇ ਕੇ ਨਾਲ ਪੱਕਾ ਜਿਹਾ। ਇੱਥੇ ਬੈਠਕ ਹੁੰਦੀ ਸੀ ਉਹਨਾਂ ਦੀ, ਬੈਠ ਕੇ ਸਾਰੇ ਇਕੱਠੇ ਹੋਏ। ਉਸ ਅੱਗੇ ਜਾਂ ਅੱਗੇ ਲੱਗ ਜਾਓ, ਪਿੱਛੇ ਲੱਗ ਜਾਓ। ਇੱਕ ਗਿਆ ਸੀ ਉਹ ਉੱਥੇ ਦੁਆਰਾ ਕੋਲੋਂ ਲੈ ਕੇ ਫਾੜੇ ਡੰਗਾਉਣ। ਫਾੜੇ ਡੰਗਾ ਕੇ ਤੇ ਉੱਥੇ ਆਖਣ ਲੱਗੇ ਵੀ ਜਿਹਨਾਂ ਜਿਹਦੀ ਜਾਨ ਚੱਲ ਰਹੀ ਉਹਨੂੰ ਉੱਥੇ ਠਾਇਆ, ਉਹਨਾਂ ਨੇ ਉਹਨੂੰ ਫਟਰ ਫੁੱਟਰ ਕਰਕੇ ਆ ਗਏ। ਇੱਕ ਬੰਦਾ ਆਇਆ ਇਸ ਘੋੜੇ ਦੇ ਨਾਲ ਭੱਜਾ, ਉਹਨੂੰ ਪੁੱਛਣ ਲੱਗਾ ਸਾਡਾ ਇੱਕ ਬੰਦਾ ਸੀ, ਉਹਦਾ ਕਿਹਾ ਮਾਮਾ ਕਿੱਥੇ ਚੱਲਿਆ ਸ਼ਵੇਰ ਸਿੰਘਾ? ਇਹ ਉਹ ਕਾਨੇ ਵਾਲੀ ਜਵਾਰ ਬੀਬੀ ਸੜੀ ਜਵਾਰ ਹੈ ਤੇ ਗਾਂ ਵੜੀ ਉਦੋਂ ਮੋੜਨ ਚੱਲਿਆ ਵਾ। ਅੱਛਾ। ਜਾਂਦਿਆਂ ਉਹਨੇ ਕੇਸਾਂ ਤੋਂ ਫੜ ਕੇ ਕਾਹ ਕੱਢਿਆ, ਚੜ ਗਈ ਹਾੜ ਉੱਤੇ ਮਾਰ ਮਾਰ ਕੇ ਡਾਂਗਾ ਫਿਰ ਇਸੇ ਹੀ ਮਾਰਿਆ ਉਹਨੇ। ਤੇ ਫਿਰ ਉਹਨੂੰ ਜਾ ਕੇ ਫਿਰ ਤੂੜੀ ਚੋਂ ਕੱਢ ਕੇ ਫਿਰ ਘੋੜਿਆਂ ਨਾਲ ਮਾਰਿਆ ਉਹਨੇ। ਘੋੜਿਆਂ ਨਾਲ? ਆਹੋ। ਅੱਛਾ, ਮਾਰਿਆ ਕਿਹੜੇ ਸਿੱਖ ਨੇ ਸੀ? ਮਾਰਿਆ ਸੀ ਲੰਬੜਦਾਰ ਨੇ ਮਾਰਿਆ ਤੇ ਤੂੰ ਮੈਂ ਸੀ ਜਗ ਤੇ ਨਾਂ ਤੇ ਵੱਡਿਆਂ ਦਾ ਹੀ ਹੋਣਾ ਸੀ। ਨਹੀਂ, ਕਿਹਦਾ ਨਾਂ ਵੱਜਦਾ ਸੀ ਫਿਰ? ਨਾਂ ਫਿਰ ਵੱਜਾ ਸਿੱਖਾਂ ਦਾ।
ਅੱਛਾ ਮਾਰਿਆ ਤੇ ਖੀਵੀਰੀਆਂ ਕੋਈ ਗੋਰੀਆਂ ਅੱਛਾ ਮਾਰਿਆ ਕਸ਼ਮੀਰੀਆਂ ਨੇ ਸੀ ਆਹੋ ਤੇ ਨਾ ਆਪਸ ਵਿੱਚ ਸਿੱਖਾਂ ਦੇ ਲੱਗ ਗਿਆ ਸਿੱਖਾਂ ਦਾ ਉਹਦਾ ਲੱਗਦੀ ਨਹੀਂ ਸੀ ਹੂੰ ਤੇ ਉਹ ਫਿਰ ਉਹਨੂੰ ਕਿਸੇ ਦੱਸਿਆ ਬਾਬਾ ਲਾਣਾ ਸਿੰਘਾ ਤੇਰੇ ਮਾਨੂ ਦੇ ਬਾਲੂ ਮਰ ਗਏ ਜੀ ਉਹ ਲੱਗਿਆ ਉਹਨਾਂ ਨੂੰ ਕਿਹੜਾ ਕੁੜੀ ਹਵਾ ਮਾਰਨ ਵਾਲਾ ਹੈ ਅੱਛਾ ਆਹੋ ਤੇ ਸੌਣ ਦੇ ਦਿਨ ਸਨ ਤੇ ਫਿਰ ਬਾਰਿਸ਼ ਤੇ ਹਨੇਰੀ ਆਈ ਲਾਲ ਬੇਬਾ ਫਿਰ ਉਹਨਾਂ ਦੀ ਭੈਣ ਜਾ ਕੇ ਨੰਦਨ ਪਿੱਟੀ ਸੀ ਤੇ ਤਾਂ 2 ਫਾਇ ਆਏ ਸਨ ਲੰਦਨ ਪਿੱਟੀ ਸੀ ਜਾ ਕੇ ਆਹੋ ਇੰਨਾ ਹੱਥ ਪੈਂਦਾ ਸੀ ਉਹਨਾਂ ਦਾ ਆਹੋ ਓਏ ਹੋਏ ਹੋਏ ਤੇ ਫਿਰ ਫਾਇ ਚੜ ਗਏ ਸੀ ਉਹ ਜਿੰਨਾ ਮਾਰੇ ਸੀ ਆਹੋ ਚੜੇ ਸਨ 2 ਫਾਇ ਸਹੀ ਸਹੀ ਹਾਲਾਂ ਉਹ ਜਿਹੜੇ ਬੰਦੇ ਫਾਇ ਚੜੇ ਸਨ ਨਾ ਉਹ ਉਸ ਵੇਲੇ ਲੜਾਈ ਦੇ ਵਿੱਚ ਵੀ ਨਹੀਂ ਸਨ ਅੱਛਾ ਉਹ ਬੇਗਨਾ ਹੀ ਮਾਰੇ ਗਏ ਵਿਚਾਰੇ ਹਾਂ ਨਾਲੇ ਉਹਨਾਂ ਦਾ ਵਕਤ ਸੀ ਨਾ ਸਹੀ ਹੋ ਗਿਆ ਤੇ ਵੈਸੇ ਆਪਸ ਵਿੱਚ ਤੁਸੀਂ ਤੇ ਨਹੀਂ ਕਦੀ ਲੜੇ ਸੀ ਨਾ ਕੋਈ ਲੜਾਈ ਝਗੜਾ ਤੁਹਾਡਾ ਹੋਇਆ ਹੋਵੇ ਨਹੀਂ ਸਾਡਾ ਕੋਈ ਨਹੀਂ ਲੜਾਈ ਹੈ। ਤੁਸੀਂ ਪਿਆਰ ਮੁਹੱਬਤ ਨਾਲ ਹੀ ਰਹਿੰਦੇ ਸੀ ਅਸੀਂ ਆਪਣਾ ਪਾਸੇ ਤੇ ਨਾ ਠੀਕ ਹੋ ਗਿਆ ਬਜ਼ੁਰਗੋ ਬੜਾ ਵਧੀਆ ਲੱਗਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਇਹ ਜੀ ਪਿੰਡ ਦਾ ਲਹਿੰਦੀ ਸਾਈਡ ਤੋਂ ਵਿਊ ਲੈ ਰਹੇ ਹਾਂ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।